बिस्मिल्लाहिर्रहमानिर्रहीम अस्सलाम वालेकुम। आरिफ अनीस साहब ना एक मुसन्नफ ने, उन्होंने दो तीन किताबां लिखियां ने जिहड़ियां बड़ियां मशहूर किताबां होईयां ने, मतलब अंग्रेज़ी च लिखियां ने। ते ओह् वादी सूंस केसर च पैदा होए हन। पंजाब दी बड़ी सोहनी वादी है, ज़िला हुशार उस वादी दे विच है। ਉਹ ਕਹੇ ਉਹਨਾਂ ਨਾਲ ਆਉਂਦੇ ਨੇ, ਉਹਨਾਂ ਨੇ ਇੱਕ ਮਾਂ ਬੋਲੀ ਦਿਹਾੜ ਦੇ ਉੱਤੇ ਨਾ 21 ਫਰਵਰੀ ਨੂੰ ਇੱਕ ਕਾਲਮ ਲਿਖਿਆ। ਉਹਦੇ ਵਿੱਚ ਉਹ ਆਉਂਦੇ ਨੇ ਕਿ 20 ਸਾਲ ਪਹਿਲਾਂ ਨਾ ਮੈਂ CSS ਕੀਤਾ ਸੀ। ਉਹਨਾਂ ਨੇ ਆਪਣਾ ਵੀ ਐਕਸਪੀਰੀਅੰਸ ਦੱਸਿਆ। ਉਸ ਤੋਂ ਇਲਾਵਾ ਉਹਨਾਂ ਨੇ 10 ਸਾਲ ਮੁਸ਼ਰਫ ਦੇ ਨਾਲ, ਗਿਲਾਨੀ ਦੇ ਨਾਲ ਅਤੇ ਹੁਣ ਇਮਰਾਨ ਖਾਨ ਦੇ ਨਾਲ ਵੀ 3 ਦੌਰੇ ਕੀਤੇ ਨੇ। ਅਤੇ ਅੰਗਰੇਜ਼ੀ ਬੋਲਣ ਵੇਲੇ ਇਹਨਾਂ ਨੂੰ ਜਿਹੜੀ ਮੁਸ਼ਕਿਲਾਂ ਹੁੰਦੀਆਂ ਨੇ ਉਹ ਉਹਨਾਂ ਨੇ ਆਪ ਹੀ, ਉਹਨਾਂ ਦਾ ਤਜਰਬਾ ਹੈ ਉਹਨਾਂ ਨੂੰ। ਇਮਰਾਨ ਖਾਨ ਨੂੰ ਤਾਂ ਖੈਰ ਨਹੀਂ ਹੁੰਦੀਆਂ, ਬਾਕੀਆਂ ਨੂੰ ਜਿਹੜੀਆਂ ਹੁੰਦੀਆਂ ਨੇ। ਉਹਨਾਂ ਨੇ ਨਾ ਆਉਂਦੇ ਨੇ, ਮੈਂ ਕਾਲਮ ਜਿਹੜਾ ਲਿਖਿਆ ਉਹਦੇ 'ਚ ਆਉਂਦੇ ਨੇ, ਮੈਂ ਇੱਕ ਸਰਵੇ ਕੀਤਾ ਆਕਸਫਰਡ ਅਤੇ ਹਾਵਰਡ ਦੇ ਵਿੱਚ ਪੜ੍ਹਨ ਵਾਲੇ 4 ਜਿਹੜੇ ਤਾਲਬੇ ਇਲਮ ਸਨ ਨਾ, ਉਹਨਾਂ ਕੋਲੋਂ ਮੈਂ ਉਹ ਲਏ ਮੁਤਰਾਦਫ ਅਤੇ ਮੁਤਜ਼ਾਦ ਪੁੱਛੇ, ਅਲਫਾਜ਼ ਮੁਤਜ਼ਾਦ ਪੁੱਛੇ ਜਿਹੜੇ CSS ਦੇ ਪੇਪਰ 'ਚ ਹੁੰਦੇ ਨੇ। 4 ਤਲਬਾ ਕੋਲੋਂ ਪੁੱਛੇ ਅਤੇ ਉਹਨਾਂ ਨੂੰ 10 ਦੇ ਵਿੱਚੋਂ 4 ਆਏ। 10 ਦੇ ਵਿੱਚੋਂ 4 ਆਏ, 6 ਉਹਨਾਂ ਨੂੰ ਨਾ ਆਏ ਜਿਹੜੇ ਹਾਵਰਡ 'ਚ ਆਕਸਫਰਡ 'ਚ ਬੱਚੇ ਪੜ੍ਹਨ ਲਏ ਨੇ। ਆਉਂਦੇ ਨੇ ਫਿਰ ਮੈਂ 2 ਗੋਰਿਆਂ ਕੋਲ ਪੁੱਛੇ, ਉਹਨਾਂ 'ਚੋਂ ਇੱਕ ਗੋਰਾ 50 ਕਿਤਾਬਾਂ ਦਾ ਮੁਸੰਨਫ ਸੀ ਔਰ ਇੱਕ ਗੋਰਾ 30 ਸਾਲ ਪੈਂਗੁਇਨ ਰਸਾਲੇ ਦਾ ਐਡੀਟਰ ਰਿਹਾ। ਉਹਨਾਂ ਨੂੰ ਵੀ 60 ਤੋਂ 70% ਉਹ ਆਏ, ਬਾਕੀ ਉਹਨਾਂ ਨੂੰ ਉਹਦੇ ਮਤਲਬ ਨਾ ਆਏ। ਆਉਂਦੇ ਨੇ ਪੁਰਾਣੀ ਇੰਗਲਿਸ਼ ਜਿਹਨੂੰ ਗੋਰੇ ਵੀ ਛੱਡ ਚੁੱਕੇ ਨੇ, ਅਤੇ ਸਾਡੇ CSS ਦੇ ਉੱਤੇ ਜਿਹੜੇ ਅੰਗਰੇਜ਼ ਦੇ ਗੁਲਾਮ ਬੈਠੇ ਨੇ, ਉਹ ਸਾਡੇ ਬੱਚਿਆਂ ਨੂੰ ਆਉਂਦੇ ਨੇ ਤੁਸੀਂ ਇਹਲੇ ਅਲਫਾਜ਼ ਮੁਤਜ਼ਾਦ ਜਿਹੜੇ ਨੇ ਨਾ ਯਾਦ ਕਰਕੇ ਸਾਨੂੰ ਦੱਸੋ। ਯਾਨੀ ਕਿ ਇਹਨਾਂ ਡੱਕਾ ਲਾਇਆ ਇੰਗਲਿਸ਼ ਦਾ, ਕਿਸੇ ਤਰੀਕੇ ਨਾਲ ਸਾਨੂੰ ਫੇਲ ਕਰਨਾ ਚਾਹੁੰਦੇ ਨੇ। ਆਉਂਦੇ ਨੇ ਮੈਂ ਜਦੋਂ CSS ਕੀਤਾ ਤਾਂ ਮੈਂ ਇੱਕ ਹਿਸਾਬ ਲਾਇਆ, ਅਸਿਸਟੈਂਟ ਕਮਿਸ਼ਨਰ, ਸੈਕਟਰੀ, ਜਰਨਲ, ਬਿਊਰੋਕਰੇਟ, ਸਫੀਰ ਸਾਰੇ ਇੰਗਲਿਸ਼ ਦੇ ਰੋਬ ਦਾ ਸ਼ਿਕਾਰ ਨੇ। ਯਾਨੀ ਕਿ ਤੁਹਾਡੇ ਜਿਹੜੇ ਵੱਡੇ ਜ਼ੇਨ ਨੇ, ਜਿਹੜੇ ਮੁਲਕ ਦੇ ਵੱਡੇ ਜ਼ੇਨ ਨੇ, ਉਹ ਹੀ ਅੰਗਰੇਜ਼ ਦੀ ਜ਼ੇਨੀ ਗੁਲਾਮੀ ਦਾ ਸ਼ਿਕਾਰ ਨੇ। ਅਤੇ ਮੁਲਕ ਨੇ ਕਿਵੇਂ ਸਿੱਧਿਆ ਹੋਣਾ? ਉਹਨੇ ਕਿਹਾ 80% ਹੈ ਜਿਹੜੇ ਸਫੀਰ, ਬਿਊਰੋਕਰੇਟ, ਇਹਨਾਂ ਦੀ ਅੰਗਰੇਜ਼ੀ ਨਹੀਂ ਸਹੀ ਹੁੰਦੀ ਅਤੇ ਜ਼ਲੀਲ ਹੁੰਦੇ ਨੇ। ਬੈਨ ਅਲ-ਅਕਵਾਮੀ ਸਤ੍ਹਾ 'ਤੇ ਜਦੋਂ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਨੇ ਨਾ, ਜ਼ਲੀਲ ਹੁੰਦੇ ਨੇ ਔਰ ਆਪਣੀ ਗੱਲ ਦੱਸ ਵੀ ਨਹੀਂ ਸਕਦੇ ਸਹੀ ਤਰੀਕੇ ਨਾਲ। ਕਹਿੰਦਾ 20% ਲੋਕ ਨੇ, ਮੇਰਾ ਜ਼ਾਤੀ ਤਜਰਬਾ ਹੈ, ਜਿਹੜੇ ਸਹੀ ਤਰੀਕੇ ਨਾਲ ਆਪਣੀ ਗੱਲ ਦੱਸ ਸਕਦੇ ਨੇ। ਆਂਦਾ ਐਡੀ ਘਟੀਆ ਕੌਮ ਹੈ। ਇਹਨਾਂ ਦਾ ਮੀਡੀਆ ਜਿਹੜਾ ਗੱਦਾਰ ਮੀਡੀਆ, ਉਹ ਕੀ ਕਹਿੰਦਾ ਉਹਦੇ ਵਾਸਤੇ? ਨਵਾਜ਼ ਸ਼ਰੀਫ ਦੀ ਕਰਪਸ਼ਨ ਐਡਾ ਵੱਡਾ ਮਸਲਾ ਨਹੀਂ ਜਿੱਡਾ ਨਵਾਜ਼ ਸ਼ਰੀਫ ਦੀ ਅੰਗਰੇਜ਼ੀ ਮਸਲਾ ਹੈ, ਜਾਂ ਕਿਸੇ ਕ੍ਰਿਕਟਰ ਦੀ। ਅਗਲੇ ਦਿਨ ਇੱਕ ਜਾਹਲ ਕਹਿ ਰਿਹਾ ਸੀ ਕਿ ਜਿਹੜਾ ਬਾਬਰ ਆਜ਼ਮ, ਉਹਨੂੰ ਤੇ ਅੰਗਰੇਜ਼ੀ ਨਹੀਂ ਹੁੰਦੀ, ਉਹਨੂੰ ਕਪਤਾਨ ਕਿਉਂ ਬਣਾ ਦਿੱਤਾ ਜੀ? ਉਹਨੂੰ ਨਾ ਉਰਦੂ ਹੁੰਦੀ ਹੈ ਸਹੀ ਤਰੀਕੇ ਨਾਲ, ਨਾ ਅੰਗਰੇਜ਼ੀ ਹੁੰਦੀ ਹੈ। ਯਾਨੀ ਬਾਬਰ ਆਜ਼ਮ ਪੰਜਾਬੀ ਹੈ ਔਰ ਉਹ ਬਿਹਤਰੀਨ ਬੈਟਸਮੈਨ ਹੈ, ਅਤੇ ਉਹਨੂੰ ਜੇ ਅੰਗਰੇਜ਼ੀ ਨਹੀਂ ਹੁੰਦੀ ਤਾਂ ਤੁਸੀਂ ਕਪਤਾਨ ਨਹੀਂ ਬਣਾ ਸਕਦੇ। ਇਹ ਇਹਨਾਂ ਨੇ ਕੌਮ ਦਾ ਜ਼ਹਿਨੀ ਲੈਵਲ ਬਣਾਇਆ। ਫਿਰ ਉਹਨੇ ਕਿਹਾ ਅਸੀਂ ਬੈਨ ਅਲ-ਅਕਵਾਮੀ ਸਤ੍ਹਾ 'ਤੇ ਗੂੰਗੇ ਹਾਂ, ਦੁਨੀਆ ਨੂੰ ਸਾਡਾ ਜਿਹੜਾ ਨਾ ਮੌਕਫ ਨਹੀਂ ਸਹੀ ਤਰੀਕੇ ਨਾਲ ਜਾਂਦਾ, ਉਹਦੀ ਵਜ੍ਹਾ ਵੀ ਅੰਗਰੇਜ਼ੀ ਹੈ। ਆਂਦਾ ਜਿਹੜੀ ਜ਼ੁਬਾਨ ਨੂੰ ਨਾਫਜ਼ ਕਰਨ ਦੇ ਚੱਕਰ ਦੇ ਵਿੱਚ ਅਸੀਂ ਮਸ਼ਰਕੀ ਪਾਕਿਸਤਾਨ ਗਵਾਇਆ ਸੀ, ਯਾਨੀ ਉਰਦੂ ਨਾਫਜ਼ ਕਰਨ ਦੇ ਚੱਕਰਾਂ 'ਚ ਪਾਕਿਸਤਾਨ ਦੀ ਜਿਹੜੀ ਇੰਗਲਿਸ਼ ਲੀਡ ਕਲਾਸ ਹੈ, ਉਹਨੇ ਉਰਦੂ ਵੀ ਨਹੀਂ ਨਾਫਜ਼ ਕੀਤੀ। ਪੰਜਾਬੀ, ਸਿੰਧੀ, ਬਲੋਚੀ, ਪਸ਼ਤੋ 'ਤੇ ਛੱਡ ਦਿਓ। ਆਂਦਾ ਪੁਲਿਸ ਕਾਂਸਟੇਬਲ ਨੂੰ ਜਿਹੜਾ ਸ਼ੋਅ ਕਾਜ਼ ਨੋਟਿਸ ਮਿਲਦਾ ਨਾ, ਉਹ ਵੀ ਅੰਗਰੇਜ਼ੀ 'ਚ ਮਿਲਦਾ ਹੈ, ਅਤੇ DPO, RPO ਸਾਰੇ ਇੰਗਲਿਸ਼ 'ਚ ਹੁਕਮ ਜਾਰੀ ਕਰਦੇ ਨੇ। ਅਤੇ ਸ਼ੋਅ ਕਾਜ਼ ਨੋਟਿਸ ਕਾਂਸਟੇਬਲ ਨੂੰ ਜਾਂ ਥਾਣੇਦਾਰਾਂ ਨੂੰ ਮਿਲਦਾ ਹੈ, ਉਹ ਪੈਸੇ ਦੇ ਕੇ ਉਹਦਾ ਜਵਾਬ ਲਿਖਵਾਉਂਦੇ ਨੇ। ਇਹ ਹਾਲ ਹੈ। ਆਂਦਾ ਜਿਹੜੇ ਅੰਗਰੇਜ਼ੀ ਦੇ ਮਹਿੰਗੇ ਮਹਿੰਗੇ ਸਕੂਲ ਨੇ, ਇਹ ਹੋ ਗਏ ਬੀਕਨ ਹਾਊਸ ਹੋ ਗਿਆ, ਰੂਟਸ ਮਿਲੀਨੀਅਮ ਹੋ ਗਿਆ, ਐਚੀਸਨ ਕਾਲਜ ਹੋ ਗਿਆ, ਇਹਨਾਂ ਨੇ ਕਿੰਨੇ ਸਾਇੰਸਦਾਨ, ਕਿੰਨੇ ਆਇਨਸਟਾਈਨ ਪੈਦਾ ਕੀਤੇ ਨੇ, ਸਾਨੂੰ ਇਹ ਦੱਸ ਦਿਓ, ਸਵਾਏ ਅੰਗਰੇਜ਼ ਦੇ ਗੁਲਾਮਾਂ ਦੇ। ਆਂਦਾ ਇਹ ਸਕੂਲ। ਫਿਰ ਉਹਨੇ ਇੱਕ ਗੱਲ ਦੱਸੀ, ਇੰਡੀਆ ਦੇ ਵਿੱਚ ਜਿਹੜਾ ਨਾ 1964 ਦੇ ਵਿੱਚ O ਲੈਵਲ ਅਤੇ A ਲੈਵਲ 'ਤੇ ਪਾਬੰਦੀ ਲੱਗ ਗਈ ਸੀ, ਅਤੇ ਪਾਕਿਸਤਾਨ ਦੇ ਵਿੱਚ ਅੱਜ ਵੀ O ਲੈਵਲ, A ਲੈਵਲ ਹੋ ਰਿਹਾ। ਕਿਉਂ ਹੋ ਰਿਹਾ? ਮਕਸਦ ਸਿਰਫ ਇੰਨਾ ਕਿ ਜਿਹੜੇ ਲੀਡ ਕਲਾਸ ਦੇ ਅਮੀਰਾਂ ਦੇ ਬੱਚੇ ਨੇ, ਉਹਨਾਂ ਨੂੰ ਯੂਰਪ ਔਰ ਅਮਰੀਕਾ 'ਚ ਭੇਜ ਦਿਓ। ਔਰ ਉਹ ਆਂਦਾ ਉੱਥੇ ਅਮਰੀਕਾ, ਯੂਰਪ 'ਚ ਜਾ ਕੇ ਵੀ ਨਾ, ਅਤੇ ਦੂਜੇ ਦਰਜੇ ਦੀ, ਯਾਨੀ ਦੂਜੇ ਅਤੇ ਤੀਜੇ ਦਰਜੇ ਦੀਆਂ 3rd ਕਲਾਸ ਯੂਨੀਵਰਸਿਟੀਆਂ 'ਚ ਇਹ ਦਾਖਲੇ ਲੈਂਦੇ ਨੇ ਸਾਡੀ ਲੀਡ ਕਲਾਸ ਦੇ ਬੱਚੇ। ਇਹ ਨਹੀਂ ਹੁੰਦਾ ਕਿ ਅਵਲ ਦਰਜਿਆਂ 'ਚ ਇਹਨਾਂ ਨੂੰ ਦਾਖਲਾ ਮਿਲਦਾ। ਉਹਨੇ ਇਹ ਸਾਰੇ ਮਸਾਇਲ ਗਿਣਾ ਕੇ ਕਿਹਾ ਕਿ ਹੱਲ ਕੀ? ਹੱਲ ਇਹ ਵੀ ਕਿ 10 ਲੱਖ ਬੰਦਾ ਨਿਕਲੇ, ਲਾਹੌਰ, ਇਸਲਾਮਾਬਾਦ, ਕਰਾਚੀ, ਪਿਸ਼ੌਰ, ਕੋਇਟੇ ਨੂੰ ਬਲਾਕ ਕਰੇ ਔਰ ਆਖੇ ਉਰਦੂ ਵਫਾਕੀ ਸਤ੍ਹਾ 'ਤੇ ਔਰ ਸੂਬਾਈ ਸਤ੍ਹਾ 'ਤੇ ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ ਦੇ ਵਿੱਚ ਨੂੰ ਜ਼ਰੀਆ ਤਲੀਮ ਬਣਾਇਆ ਜਾਏ, ਸਰਕਾਰੀ ਦਫ਼ਤਰਾਂ 'ਚ ਕੀਤਾ ਜਾਏ। ਇੰਗਲਿਸ਼ ਨੂੰ ਸਰਕਾਰ 'ਚੋਂ ਔਰ ਸਕੂਲਾਂ 'ਚੋਂ ਕੱਢਿਆ ਜਾਏ,
ਜੇ ਪੜ੍ਹਾਉਣੀ ਨਹੀਂ ਹੈ ਤਾਂ 5ਵੀਂ ਤੋਂ ਬਾਅਦ ਇੱਕ ਮਜ਼ਮੂਨ ਦੇ ਤੌਰ ਤੇ ਪੜ੍ਹਾਈ ਜਾਏ। ਇਹ ਨਾ ਹੋਏ ਕਿ CSS ਦੇ ਵਿੱਚ ਵੀ 12 ਕਿਤਾਬਾਂ ਨੇ ਤੇ 12 ਦੀਆਂ 12 ਅੰਗਰੇਜ਼ੀ 'ਚ ਨੇ, ਇਸਲਾਮੀਆਤ ਵੀ ਅੰਗਰੇਜ਼ੀ 'ਚ, ਮੁਤਾਲਿਆ ਪਾਕਿਸਤਾਨ ਵੀ ਅੰਗਰੇਜ਼ੀ 'ਚ, ਤੇ ਲੱਖ ਬੰਦਾ ਨਿਕਲੇ। ਅਗਲੇ ਮਾਂ ਬੋਲੀ ਦਿਹਾੜੇ ਤੱਕ ਇੰਸ਼ਾਅੱਲਾ ਅਸੀਂ ਕੋਸ਼ਿਸ਼ ਕਰਕੇ ਬੰਦੇ ਕੱਢ ਹੀ ਲਾਂਗੇ। ਲੇਕਿਨ ਦੂਸਰਾ ਉਹਨੇ ਕਿਹਾ ਰਾਹ ਇਹ ਵੇ ਕਿ ਜਿਹੜੇ 99% ਲੋਕਾਂ ਗਰੀਬਾਂ ਨੂੰ ਨਹੀਂ ਅੰਗਰੇਜ਼ੀ ਹੁੰਦੀ ਉਹ ਕੋਸ਼ਿਸ਼ ਕਰਨ ਤੇ ਉਹਨਾਂ ਨੂੰ ਉਹ ਸਿੱਖ ਲੈਣ। ਇਹ ਇੰਪੋਸੀਬਲ ਹੈ, ਇਹ ਨਾਮੁਮਕਿਨ, ਇਹ ਨਹੀਂ ਹੋ ਸਕਦਾ। ਰਾਹ ਪਹਿਲਾਂ ਹੀ ਹੈ ਕਿ ਹਰ ਬੰਦਾ, ਕਿਉਂਕਿ ਜਿਹੜੇ ਉੱਤੇ ਉਹਨੇ ਕਿਹਾ ਅੰਗਰੇਜ਼ੀ ਇਲਮ ਦਾ ਜ਼ਰੀਆ ਨਹੀਂ, ਅੰਗਰੇਜ਼ੀ ਸਿਰਫ ਜਿਹੜਾ ਪਾਕਿਸਤਾਨ ਦੇ ਉੱਤੇ 5% ਇੰਗਲਿਸ਼ ਮਾਫੀਆ ਬੈਠਾ ਹੈ, ਉਹਦੀ ਤਾਕਤ ਨੂੰ ਔਰ ਇਕਤਦਾਰ ਨੂੰ ਕਾਇਮ ਰੱਖਣ ਵਾਸਤੇ ਵੇ 95% ਨੂੰ ਇਕਤਦਾਰ, ਤਾਕਤ ਔਰ ਇਲਮ ਤੋਂ ਦੂਰ ਰੱਖਣ ਵਾਸਤੇ ਨਾਫਜ਼ ਹੈ। ਤੇ ਅੰਗਰੇਜ਼ੀ ਮਾਫੀਆ, ਇੰਗਲਿਸ਼ ਜਿਹੜਾ ਉਰਦੂ ਮੀਡੀਆ, ਉਰਦੂ ਨੂੰ ਤਾਂ ਅਸੀਂ ਐਡੇ ਨਹੀਂ ਖਿਲਾਫ ਜਿੰਨੇ ਅਸੀਂ ਅੰਗਰੇਜ਼ੀ ਦੇ ਆ। ਉਰਦੂ ਨੂੰ ਅਸੀਂ ਇਸ ਗੱਲ ਦੇ ਸਿਰਫ ਖਿਲਾਫ ਹਾਂ ਕਿ ਪੰਜਾਬੀ ਜਿਹੜੇ ਨੇ ਆਪਣੇ ਘਰਾਂ 'ਚ ਆਪਣੇ ਬੱਚਿਆਂ ਨਾਲ ਉਰਦੂ ਨਾ ਬੋਲਣ, ਅਤੇ ਪੰਜਾਬ ਦੇ ਸਕੂਲਾਂ 'ਚ ਇਹ ਨਾ ਆਖਿਆ ਜਾਏ ਕਿ ਪੰਜਾਬੀ ਬੋਲਣਾ ਜਹਾਲਤ ਹੈ ਅਤੇ ਉਰਦੂ ਬੋਲਣਾ ਜਾਂ ਇੰਗਲਿਸ਼ ਬੋਲਣਾ ਬੜੀ ਤਹਿਜ਼ੀਬ ਦੀ ਅਲਾਮਤ ਹੈ। ਉਰਦੂ ਦਾ ਮੈਂ ਉਹਨਾਂ ਖਿਲਾਫ ਨਹੀਂ ਜਿੰਨਾ ਮੈਂ ਅੰਗਰੇਜ਼ ਦੀ ਗੁਲਾਮੀ ਦੇ ਖਿਲਾਫ ਹਾਂ। ਅਤੇ ਇੱਕੋ ਹੀ ਹੱਲ ਹੈ, ਕਿਉਂਕਿ ਸਾਡੀ ਆਵਾਜ਼, ਸਾਡੀ ਵੀਡੀਓ, ਸਾਡੇ ਤਹਿਰੀਰਾਂ ਨੂੰ ਇਹ ਨਹੀਂ ਸਾਂਝਾ ਕਰਦੇ, ਜਾਂ ਮੇਨ ਸਟਰੀਮ ਜਿਹੜਾ ਪਾਕਿਸਤਾਨ ਦਾ ਮੀਡੀਆ ਹੈ ਉਹ ਸਾਡੀ ਜ਼ੁਬਾਨ ਦੇ ਹਵਾਲੇ ਨਾਲ ਆਵਾਜ਼ ਨਹੀਂ ਚੁੱਕਦਾ। ਅਤੇ ਹਰ ਪੰਜਾਬੀ ਨੂੰ, ਹਰ ਪਾਕਿਸਤਾਨੀ ਦੀ ਜ਼ਿੰਮੇਦਾਰੀ ਹੈ ਉਹ ਆਪਣੀ ਜ਼ੁਬਾਨਾਂ ਦੇ ਹੱਕ ਵਾਸਤੇ ਗੱਲ ਕਰੇ, ਤਾਂ ਕਿ ਸਾਡੀ ਕੌਮ ਇਸ ਜਹਾਲਤ ਔਰ ਜ਼ੁਲਮ ਔਰ ਜਿਹੜਾ ਡਰ ਹੈ, ਜਹਾਲਤ ਦਾ ਡਾਇਰੈਕਟ ਸਿੱਧਾ ਤਲਕ ਹੈ ਡਰ ਦੇ ਨਾਲ। ਜਦੋਂ ਤੁਹਾਡੇ ਕੋਲ ਇਲਮ ਨਹੀਂ ਹੁੰਦਾ, ਤੁਹਾਡੇ ਕੋਲ ਡਰ ਹੁੰਦਾ। ਜਦੋਂ ਡਰ ਹੁੰਦਾ ਫਿਰ ਲੋਕ ਤੁਹਾਨੂੰ ਲੁੱਟਦੇ ਨੇ। ਸਰਕਾਰੀ ਮੁਲਾਜ਼ਮ ਆਵਾਮ ਨੂੰ ਕਿਉਂ ਲੁੱਟਦੇ ਨੇ ਕਿ ਸਾਰਾ ਨਿਜ਼ਾਮ ਇੰਗਲਿਸ਼ 'ਚ ਅਤੇ ਆਵਾਮ ਨੂੰ ਕੁਛ ਪਤਾ ਹੀ ਨਹੀਂ, ਅਤੇ ਉਹ ਟੈਕਸ ਆਪਣੀ ਮਰਜ਼ੀ ਦਾ ਲਾ ਕੇ ਆਵਾਮ ਆਉਂਦੀ ਹੈ ਯਾਰ ਸਾਡਾ ਮਸਲਾ ਹੱਲ ਕਰੋ। ਯਾਨੀ ਕਿ ਜਿੰਨੀ ਦੇਰ ਤੱਕ ਆਪਣੀ ਮਾਂ ਬੋਲੀ 'ਚ ਇਲਮ ਨਹੀਂ ਆਏਗਾ, ਲੋਕਾਂ ਕੋਲ ਇਲਮ ਨਹੀਂ ਆਏਗਾ, ਲੋਕ ਤਾਕਤਵਰ ਆਪਣੇ ਆਪ ਨੂੰ ਮਹਿਸੂਸ ਨਹੀਂ ਕਰਨਗੇ। ਅਤੇ ਲਿਹਾਜ਼ਾ ਕੌਮ ਦੇ ਵਿੱਚ ਇਲਮੀ ਇਨਕਲਾਬ ਲਿਆਉਣ ਵਾਸਤੇ ਆਪਣੀਆਂ ਜ਼ੁਬਾਨਾਂ ਵਾਸਤੇ ਸਾਨੂੰ ਆਪ ਬੋਲਣਾ ਪੈਣਾ। ਅਤੇ ਇਹ ਹੀ ਅੱਜ ਦਾ ਪ੍ਰੋਗਰਾਮ ਸੀ। ਠੀਕ ਹੈ, ਅਸਲਾਮ ਵਾਲੇਕੁਮ।